अम्मी जी एक बजुर्ग सीगा ਹਾਂਜੀ ਉਹ ਨਾ ਨਾਈ ਦੇ ਕੋਲ ਵਾਲ ਕਟਾਣ ਗਿਆ। ਹਾਂਜੀ ਉਹ ਜਿਹੜਾ ਨਾਈ ਸੀਗਾ ਨਾ ਉਹਦਾ ਅੱਲਾਹ ਤਾਲਾ ਤੇ ਕੋਈ ਇੰਨਾ ਖਾਸ ਯਕੀਨ ਨਹੀਂ ਸੀਗਾ ਹੈਗਾ ਮੁਸਲਮਾਨ ਸੀ। ਹਾਂਜੀ ਉਹ ਨਾ ਬਜ਼ੁਰਗਾਂ ਨੂੰ ਕਹਿੰਦਾ ਬਾਬਾ ਜੀ ਨੂੰ, ਨਾਲੇ ਤਾਂ ਬਾਬਾ ਜੀ ਦੇ ਵਾਲ ਕੱਟਣ ਲੱਗ ਗਏ, ਨਾਲੇ ਕਹਿੰਦਾ ਬਾਬਾ ਜੀ, ਕਹਿੰਦਾ ਹਾਂਜੀ, ਕਹਿੰਦਾ ਮੈਨੂੰ ਲੱਗਦਾ ਨਾਈ ਕਹਿੰਦਾ ਕਿ ਕੋਈ ਨਾ ਅੱਲਾਹ ਤਾਲਾ ਦਾ ਵਜੂਦ ਨਹੀਂ ਹੈਗਾ। ਉਹ ਬਾਬਾ ਜੀ ਨੂੰ ਬੜਾ ਗੁੱਸਾ ਆਇਆ ਕਿ ਕਿਹੜੀ ਬਕਵਾਸ ਕਰਨ ਡਿਆ ਆ। ਉਹਨੇ ਤੋਬਾ ਇਸਤਗਫਾਰ ਪੜੀ। ਉਹਨੇ ਫਿਰ ਥੋੜੀ ਦੇਰ ਬਾਅਦ ਬਾਬਾ ਜੀ ਮੈਨੂੰ ਲੱਗਦਾ ਨਾਉਜ਼ ਬਿल्ला ਅੱਲਾਹ ਤਾਲਾ ਦਾ ਕੋਈ ਵਜੂਦ ਨਹੀਂ ਹੈਗਾ। ਬਾਬਾ ਜੀ ਨੂੰ ਥੋੜਾ ਜਿਹਾ ਗੁੱਸਾ ਆਇਆ। ਬਾਬਾ ਜੀ ਨੇ ਕਿਹਾ ਯਾਰ ਕੀ ਬਕਵਾਸ ਕਰੀ ਜਾਣ ਡਿਆ, ਇਹ ਕਿੱਦਾਂ ਤੂੰ ਕਹਿਣ ਡਿਆ ਆ। ਉਹ ਕਹਿੰਦਾ ਜੀ ਅਗਰ ਅੱਲਾਹ ਤਾਲਾ ਦਾ ਵਜੂਦ ਹੁੰਦਾ ਤੇ ਤੁਸੀਂ ਕਹਿੰਦੇ ਆ ਕਿ ਅੱਲਾਹ ਤਾਲਾ ਤੇ ਬਰਾਬਰੀ ਕਰਨੇ ਵਾਲਾ, ਸਾਰਿਆਂ ਨੂੰ ਦੇਣ ਵਾਲਾ ਆ, ਤੇ ਆ ਵਿਚਾਰੇ ਕਈ ਗਰੀਬ ਤੁਰੇ ਫਿਰਦੇ ਆ, ਕਿਸੇ ਦਾ ਕੋਈ 2 ਟਾਈਮ ਦਾ ਰੋਟੀ ਦਾ ਵੀ ਨਹੀਂ ਸਰਦਾ ਹੈਗਾ। ਹਰ ਬੰਦਾ ਪਰੇਸ਼ਾਨ ਮਜਬੂਰ, ਤੇ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਅੱਲਾਹ ਤਾਲਾ ਨੇ ਹਰ ਕੁਝ ਦਿੱਤਾ ਹੋਇਆ ਆ। ਤੇ ਇਹਦਾ ਮਤਲਬ ਆ ਕਿ ਅਗਰ ਅੱਲਾਹ ਤਾਲਾ ਉਹਨਾਂ ਨੂੰ ਦਿੰਦਾ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਦਿੰਦਾ, ਤੇ ਜਾਂ ਫਿਰ ਅੱਲਾਹ ਤਾਲਾ ਨਾਉਜ਼ ਬਿल्ला ਬਰਾਬਰੀ ਨਹੀਂ ਕਰਦਾ ਹੈਗਾ। ਹੁਣ ਬਾਬਾ ਜੀ ਨੂੰ ਗੁੱਸਾ ਤੇ ਬੜਾ ਆਇਆ, ਲੇਕਿਨ ਉਹਨਾਂ ਨੇ ਇਹ ਸੋਚਿਆ ਕਿ ਅਗਰ ਨਾ ਇਹਨੂੰ ਮੈਂ ਕੁਝ ਹੋਰ ਕਿਹਾ ਤੇ ਕੁਝ ਹੋਰ ਗਲਤ ਗੱਲ ਨਾ ਬੋਲ ਦੇਵੇ। ਹਾਂ ਜਦ ਹੈਗਾ ਹੀ ਇਹਦੀ ਸੋਚ ਹੀ ਇਹ ਆ ਤੇ ਇਹਨੂੰ ਕੋਈ ਨਾ ਨਹੀਂ ਬੋਲਣਾ ਚਾਹੀਦਾ। ਉਹ ਬਜ਼ੁਰਗਾਂ ਨੇ ਵਾਲ ਕਟਾਏ ਤੇ ਬਾਹਰ ਨਿਕਲੇ ਨਾ, ਬਾਹਰ ਨਿਕਲੇ ਤਾਂ ਦੇਖਿਆ ਹੈ ਕਿ ਕੋਈ ਪਾਗਲ ਜਿਹਾ, ਕੋਈ ਨਸ਼ਈਆ, ਖਿਲਰੇ ਲੰਬੇ ਵਾਲ ਉਹਦੇ ਤੇ ਗੰਦੇ ਹੋਏ ਵਾਲ ਤੇ ਬੁਰਾ ਹਾਲ, ਤੇ ਚੰਗੇ ਲੰਬੇ ਵਾਲ, ਲੱਗਦਾ ਸੀਗਾ ਕੋਈ ਨਾ ਕੋਈ 10-15 ਸਾਲ ਤੋਂ ਨਹੀਂ ਉਹਨੇ ਵਾਲ ਕਟਾਏ ਹੋਏ ਨਾ। ਤੇ ਬਾਬਾ ਜੀ ਦਵਾ ਦਾ ਵਾਪਸ ਆਏ। ਉਹਨੂੰ ਆ ਕੇ ਨਾਈ ਨੂੰ ਕਹਿੰਦੇ ਗੱਲ ਸੁਣ ਕਾਕਾ, ਕਹਿੰਦੇ ਹਾਂਜੀ, ਕਹਿੰਦੇ ਮੈਨੂੰ ਲੱਗਦਾ ਆ ਕਿ ਇੱਥੇ ਨਾ ਕੋਈ ਨਾਈ ਨਹੀਂ ਹੈਗਾ ਇਸ ਸ਼ਹਿਰ ਦੇ ਵਿੱਚ। ਉਹ ਕਹਿੰਦਾ ਬਾਬਾ ਜੀ ਕੀ ਹੋ ਗਿਆ, ਮੈਂ ਤੁਹਾਡੇ ਹੁਣ ਹਾਲੇ ਵਾਲ ਕੱਟ ਕੇ ਹਟਿਆ, ਤੁਸੀਂ ਕਹਿੰਦੇ ਨਾਈ ਨਹੀਂ ਹੈਗਾ। ਕਹਿੰਦਾ ਨਹੀਂ ਮੇਰਾ ਇਹ ਯਕੀਨ ਆ ਕਿ ਇੱਥੇ ਨਾਈ ਕੋਈ ਨਹੀਂ ਹੈਗਾ। ਕਹਿੰਦਾ ਬਾਬਾ ਤੂੰ ਕਿੱਦਾਂ ਕਹਿ ਸਕਦਾ ਕਿ ਨਾਈ ਨਹੀਂ ਹੈਗਾ। ਕਹਿੰਦਾ ਯਾਰ ਇੱਥੇ ਅਗਰ ਨਾਈ ਹੁੰਦਾ, ਬਾਬਾ ਜਿਹੜਾ ਬਜ਼ੁਰਗ ਸੀ ਕਹਿੰਦਾ ਜੀ ਅਗਰ ਇੱਥੇ ਨਾਈ ਹੁੰਦਾ, ਉਹ ਸਾਹਮਣੇ ਬੰਦਾ ਜਿਹਦੇ ਕੋਈ ਮੈਨੂੰ ਲੱਗਦਾ 10 ਸਾਲ ਤੋਂ ਨਹੀਂ ਕਿਸੇ ਨੇ ਵਾਲ ਕੱਟੇ ਹੋਏ, ਤੇ ਅਗਰ ਕੋਈ ਨਾਈ ਹੁੰਦਾ ਉਹਦੇ ਵਾਲ ਨਾ ਕੱਟਦਾ। ਉਹ ਨਾਈ ਦਬ ਕਹਿੰਦਾ ਲੈ ਬਾਬਾ ਜੀ ਉਹ ਸਾਡੇ ਕੋਲ ਆਵੇ, ਵਾਲ ਕਟਵਾਵੇ, ਫੇਰ ਹੀ ਅਸੀਂ ਕੱਟੀਏ ਕਿ ਅਸੀਂ ਜਾ ਕੇ ਮਗਰ ਕੱਟ ਦਈਏ। ਉਹਦਾ ਦਿਲ ਹੀ ਨਹੀਂ ਕਰਦਾ ਉਹਦੇ ਕਿ ਅਸੀਂ ਵਾਲ ਕੱਟੀਏ, ਉਹ ਕਟਵਾਣਾ ਹੀ ਨਹੀਂ ਚਾਹੁੰਦਾ ਵਾਲ। ਬਾਬਾ ਜੀ ਬੋਲੇ, ਕਹਿੰਦੇ ਪੁੱਤਰ ਗੱਲ ਇਹੀ ਆ, ਅਸੀਂ ਅੱਲਾਹ ਤਾਲਾ ਨੂੰ ਯਾਦ ਹੀ ਨਹੀਂ ਕਰਦੇ, ਅੱਲਾਹ ਤਾਲਾ ਤੋਂ ਮੰਗਦੇ ਹੀ ਨਹੀਂ ਹੈਗੇ। ਅੱਲਾਹ ਤਾਲਾ ਦੇ ਹਜ਼ੂਰ ਹਾਜ਼ਰ ਹੋ ਕੇ ਰੋ ਕੇ ਕਹਿੰਦੇ ਨਹੀਂ ਕਿ ਯਾ ਅੱਲਾਹ ਪਾਕ ਸਾਨੂੰ ਮਾਫ ਕਰ ਦੇ, ਸਾਨੂੰ ਦੌਲਤ ਸ਼ੋਹਰਤ ਇੱਜ਼ਤ ਦੇ ਦੇ। ਅੱਲਾਹ ਤਾਲਾ ਦੇ ਅੱਗੇ ਤੁਸੀਂ ਝੁਕੋ, ਨਮਾਜ਼ ਪੜੋ, ਦੁਆਵਾਂ ਕਰੋ, ਮਾਂ ਬਾਪ ਦੀ ਇੱਜ਼ਤ ਕਰੋ, ਅੱਲਾਹ ਤਾਲਾ ਦੇ ਕੋਲ ਦੇ ਹਾਜ਼ਰ ਹੋਵੋ ਨਾ। ਜਦ ਤੁਸੀਂ ਅੱਲਾਹ ਤਾਲਾ ਤੋਂ ਮੰਗਣਾ ਹੀ ਨਹੀਂ ਹੈ, ਇੱਥੇ ਬੈਠੇ ਨੂੰ ਤੂੰ ਗੱਲਾਂ ਕਰੀ ਜਾਣੀਆਂ, ਤੇ ਫਿਰ ਅੱਲਾਹ ਤਾਲਾ ਨੇ ਦੇਣਾ ਕਿੱਦਾਂ ਆ। ਤੇ ਗੱਲ ਇਹ ਆ ਕਿ ਅੱਲਾਹ ਤਾਲਾ ਤੋਂ ਮੰਗੋ, ਅੱਲਾਹ ਤਾਲਾ ਦੀ ਰਹਿਮਤ ਤੋਂ ਮਾਯੂਸ ਨਾ ਹੋਵੋ। ਅੱਲਾਹ ਤਾਲਾ ਤੁਹਾਨੂੰ ਉੱਥੋਂ ਦੇਗਾ ਜਿੱਥੋਂ ਤੁਹਾਡੀ ਸੋਚ ਵੀ ਨਹੀਂ ਹੋਏਗੀ। ਬਸ ਇਹ ਆ ਕਿ ਅੱਲਾਹ ਤਾਲਾ ਨੂੰ ਰਾਜ਼ੀ ਰੱਖੋ। ਅੱਲਾਹ ਤਾਲਾ ਨੂੰ ਰਾਜ਼ੀ ਰੱਖਣ ਵਾਸਤੇ ਨਮਾਜ਼ਾਂ ਕੁਰਾਨੇ ਪਾਕ ਤੇ ਪੜ੍ਹਨਾ, ਲੇਕਿਨ ਆ ਮਾਂ ਬਾਪ ਇਹਨਾਂ ਨੂੰ ਰਾਜ਼ੀ ਰੱਖ ਲਓ, ਅੱਲਾਹ ਤਾਲਾ ਤੁਹਾਡੇ ਤੋਂ ਰਾਜ਼ੀ ਹੋ ਜਾਏਗਾ। ਸਾਡੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਦੋਸਤਾਂ ਤੱਕ ਵੀ ਵੀਡੀਓ ਪਹੁੰਚੇ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।